ਆਂਟੀ ਕੰਗਨਾ ਰਣਾਵਤ ਨੂੰ ਪੰਜਾਬੀਆਂ ਨੇ ਪਤਾ ਨਹੀਂ ਕੀ ਚੁੰਡੀ ਵੱਢੀ ਹੈ, ਧੱਫਾ ਮਾਰਿਆ ਹੈ, ਧੌਲ ਕੀਤੀ ਹੈ। ਅਤੀਤ ਵਿੱਚ ਇੱਕ ਡਰੱਗੀ ਕੰਗਨਾ ਰਣਾਵਤ, ਬੀਫ ਖਾਣ ਵਾਲੀ, ਕੌਣ ਸਤੀ ਸਾਵਿਤਰੀ, ਹਿਮਾਚਲ ਪ੍ਰਦੇਸ਼ ਦੇ ਮੁੰਡੇ ਲੋਕ ਸਿੱਧੇ ਸਾਦੇ ਤੇ ਪੰਜਾਬ ਦੇ ਬੰਦੇ ਚਲਾਕ ਤੇ ਬਦਮਾਸ਼। ਔਰ ਪੰਜਾਬ ਦੇ ਵਿੱਚ ਕਈ ਪਿੰਡ ਉਹਨੇ ਐਸੇ ਗਿਣਾਤੇ ਨੇ ਜਿੱਥੇ ਕੋਈ ਮਰਦ ਨਹੀਂ ਹੈ, ਕੋਈ ਪੁਰਸ਼ ਨਹੀਂ ਹੈ, ਸਿਰਫ ਵਿਧਵਾਵਾਂ ਰਹਿੰਦੀਆਂ ਨੇ ਤੇ ਬੀਬੀਆਂ ਰਹਿੰਦੀਆਂ ਨੇ, ਔਰਤਾਂ ਰਹਿੰਦੀਆਂ ਨੇ। ਕੰਗਨਾ ਰਣਾਵਤ ਨੂੰ ਇਹ ਨਹੀਂ ਪਤਾ ਕਿ ਹਿਮਾਚਲ ਪੰਜਾਬ ਦਾ ਹਿੱਸਾ ਸੀ, ਸਦੀਆਂ ਤੋਂ ਪੰਜਾਬ ਸੀ। ਹੁਣ ਸਰਕਾਰੀ ਮਾਮਲਾਤ ਦੇ ਵਿੱਚ ਉਹਨਾਂ ਨੇ ਜੋ ਵੰਡ ਕੀਤੀ ਹੈ, ਜਿਸ ਤਰ੍ਹਾਂ ਵੀ ਹੈ, ਪੰਜਾਬ ਤੋਂ ਵੱਖਰਾ ਕਰ ਦਿੱਤਾ। ਲੇਕਿਨ ਬੇਸਿਕਲੀ ਤੇ ਉੱਥੇ ਪੰਜਾਬ ਦਾ ਹੀ ਜਿਹੜਾ ਲਹਿਜਾ ਹੈ ਹਿਮਾਚਲੀ, ਜਿਹਨੂੰ ਪਹਾੜੀ ਕਿਹਾ ਜਾਂਦਾ ਹੈ, ਉਹ ਹੀ ਬੋਲਿਆ ਜਾਂਦਾ ਹੈ, ਪੰਜਾਬੀ ਬੋਲੀ ਜਾਂਦੀ ਹੈ। ਮੈਨੂੰ ਨਹੀਂ ਪਤਾ ਕਿ ਕੰਗਨਾ ਬਾਹਰੋਂ ਆਈ ਹੋਈ ਹੈ ਕਿਤਿਓਂ, ਹੋਰ ਕਿਤਿਓਂ, ਜਾਂ ਇੱਥੋਂ ਦੀ ਜੰਮਪਲ ਹੈ। ਜੇ ਤੇ ਇੱਥੋਂ ਦੀ ਜੰਮਪਲ ਹੁੰਦੀ ਤਾਂ ਸ਼ਾਇਦ ਉਹਦੇ ਵਿੱਚ ਕੋਈ ਥੋੜ੍ਹਾ ਬਹੁਤਾ ਲੋ ਲਿਹਾਜ਼ ਹੁੰਦਾ, ਪਰ ਉਹਨੇ ਤੇ ਇਹ ਵੀ ਕਹਿ ਦਿੱਤਾ ਕਿ ਮੋਦੀ ਨੇ ਮੈਨੂੰ ਇਸਤੇਮਾਲ ਕੀਤਾ, ਮੈਨੂੰ ਬੇਵਕੂਫ ਬਣਾਇਆ। ਬੇਵਕੂਫ ਕਿਹਨਾਂ ਨੂੰ ਬਣਾਇਆ ਜਾਂਦਾ? ਜਿਹੜੇ ਅਕਲਮੰਦ ਹੋਣ, ਤੇ ਜਿਹੜੇ ਹੋਣ ਹੀ ਬੇਵਕੂਫ, ਉਹਨਾਂ ਨੂੰ ਤਾਂ ਐਵੇਂ ਹੀ ਨਾ, ਉਹਨਾਂ ਦੀ ਖੁਸ਼ਫਹਿਮੀ ਹੁੰਦੀ ਹੈ ਕਿ ਉਹ ਕਹਿਣ ਸਾਨੂੰ ਕਿਸੇ ਨੇ ਬੇਵਕੂਫ ਬਣਾਇਆ। ਅਸਲ ਵਿੱਚ ਪੰਜਾਬ ਮੁਖਾਲਫਤ ਜਿਹੜੀ ਹੈ ਵੀ, ਉਹ ਬੀਬੀ ਦਾ ਕਹਿਣਾ ਹੈ ਕਿ ਹਿਮਾਚਲ ਵਿੱਚ ਜਿੰਨੇ ਵੀ ਨਸ਼ੇ ਨੇ ਉਹ ਪੰਜਾਬ ਵਿੱਚੋਂ ਆਉਂਦੇ ਨੇ, ਪਾਕਿਸਤਾਨ ਰਾਹੀਂ ਪੰਜਾਬ ਵਿੱਚੋਂ ਫਿਰ ਹਿਮਾਚਲ 'ਚ ਆਉਂਦੇ ਨੇ। ਇਹਦਾ ਮਤਲਬ ਹੈ ਕਿ ਉਹ, ਦੂਜੇ ਲਫ਼ਜ਼ਾਂ 'ਚ ਕਹਿ ਰਹੀ ਹੈ ਕਿ BSF ਉਹਦੇ 'ਚ ਇਨਵੋਲਵ ਹੈ ਉਸ ਨਸ਼ਿਆਂ ਦੀ ਸਮਗਲਿੰਗ ਦੇ ਵਿੱਚ, ਕਿਉਂਕਿ ਪਾਕਿਸਤਾਨ ਵਿੱਚੋਂ ਉਸ ਤਰ੍ਹਾਂ ਦੀ ਚੀਜ਼ ਨਹੀਂ ਆ ਸਕਦੀ। ਤੇ ਜਿਹੜੇ ਪਾਕਿਸਤਾਨ ਦੀ ਗੱਲ ਕਰਦੀ ਹੈ, ਲਾਹੌਰ ਡਰੱਗ ਫ੍ਰੀ ਹੈ, ਲਾਹੌਰ ਦੇ ਵਿੱਚੋਂ ਤੇ ਕੋਈ ਐਸਾ ਨਸ਼ਾ ਜਾਂ ਕੋਈ ਚੀਜ਼ ਆ ਨਹੀਂ ਸਕਦੀ। ਹੁਣ ਮੈਂ ਇਸ ਬੀਬੀ ਦੀ ਇਨਫੋਰਮੇਸ਼ਨ ਵਾਸਤੇ ਦੱਸਾਂ ਕਿ ਪਾਰਵਤੀ ਵੈਲੀ ਔਰ ਕਸੌਲੀ ਇਹ ਨਸ਼ਿਆਂ ਦਾ ਗਾੜ ਹੈ। ਉੱਥੇ ਬਕਾਇਦਾ ਫਸਲਾਂ ਬੀਜੀਆਂ ਜਾਂਦੀਆਂ ਨੇ, ਪੋਸਟ, ਭੰਗ, ਸਾਰੇ ਨਸ਼ੇ ਉੱਥੇ ਤਿਆਰ ਹੁੰਦੇ ਨੇ। ਕਸੌਲੀ ਔਰ ਪਾਰਵਤੀ ਵੈਲੀ ਦੇ ਵਿੱਚ ਲੋਕ ਆ ਕੇ ਇੱਕ ਬਹੁਤ ਵੱਡੀਆਂ ਪਾਰਟੀਆਂ ਕਰਦੇ ਨੇ, ਔਰ ਖਾਸ ਕਰਕੇ ਪਾਰਵਤੀ ਵੈਲੀ ਔਰ ਕਸੌਲੀ ਦੇ ਵਿੱਚੋਂ ਦੂਜੀਆਂ ਸਟੇਟਸ ਦੇ ਵਿੱਚ ਨਸ਼ੇ ਸਪਲਾਈ ਹੁੰਦੇ ਨੇ। ਇਹ ਕੰਗਨਾ ਰਣਾਵਤ ਦਾ ਪਤਾ ਨਹੀਂ ਕੋਈ ਕੰਗਣਾ ਗਵਾਚ ਗਿਆ ਹੈ ਜਾਂ ਇਹਦੀ ਮੱਤ ਕਿਤੇ ਗਵਾਚ ਗਈ ਹੈ। ਕਦੀ ਕੁਛ ਕਹਿੰਦੀ ਹੈ, ਕਦੀ ਕਿਸੇ ਐਕਟਰ ਦੇ, ਪੰਜਾਬੀ ਐਕਟਰ ਦੇ ਖਿਲਾਫ ਬਿਆਨ ਦਿੰਦੀ ਹੈ। ਹੁਣ ਤੇ ਸਿੱਧੀ ਪੰਜਾਬ ਦੇ ਖਿਲਾਫ ਇਹ ਆ ਗਈ ਹੈ, ਕਿਉਂਕਿ ਬੰਬੇ ਇੰਡਸਟਰੀ ਦੇ ਵਿੱਚੋਂ, ਹਿੰਦੀ ਫਿਲਮ ਇੰਡਸਟਰੀ ਦੇ ਵਿੱਚੋਂ ਇਹਦੀ ਛੁੱਟੀ ਹੋ ਗਈ ਹੈ। ਹੁਣ ਉਹਦੇ ਵਿੱਚ ਪਤਾ ਨਹੀਂ ਇਹ ਜ਼ਿਹਨੀ ਤਵਾਜ਼ੁਨ ਗਵਾ ਬੈਠੀ ਹੈ, ਇਹਦੇ ਦਿਮਾਗ ਤੇ ਕੋਈ ਬਹੁਤਾ ਅਸਰ ਹੋ ਗਿਆ, ਲਿਹਾਜ਼ਾ ਇਹ ਮੋਦੀ ਭਗਤੀ ਵਿੱਚ ਸੀ ਪਹਿਲੇ, ਉਧਰੋਂ ਕੋਈ ਲਿਫਟ ਨਹੀਂ ਮਿਲੀ, ਹੁਣ ਕਹਿੰਦੀ ਕਿ ਮੈਨੂੰ ਤੇ ਉਧਰੋਂ ਫੰਡਸ ਵੀ ਨਹੀਂ ਮਿਲ ਰਹੇ। ਅਸਲ ਵਿੱਚ ਇਹਨੇ ਸੋਚਿਆ ਕੁਝ ਹੋਰ ਸੀ, ਹੋ ਕੁਝ ਹੋਰ ਗਿਆ। ਅਸਲ ਵਿੱਚ ਉਦੋਂ ਹੀ ਸ਼ੌਕ ਲੱਗਦਾ ਹੈ ਜਾਂ ਉਦੋਂ ਹੀ ਕੋਈ ਅਟੈਕ ਹੁੰਦਾ ਕਿਸੇ ਬਿਮਾਰੀ ਦਾ ਜ਼ਿਹਨੀ ਤੌਰ ਤੇ, ਜਦੋਂ ਬੰਦਾ ਕੁਝ ਪਲੈਨਿੰਗ ਹੋਰ ਬਣਾ ਰਿਹਾ ਹੋਵੇ ਔਰ ਉਹਦੇ ਪਿੱਛੇ ਉਹਨੇ ਬੜੀਆਂ ਸੋਚੀਆਂ ਹੋਣ ਔਰ ਸਾਰੇ ਹੋਣ ਮਾਮਲਾਤ, ਲੇਕਿਨ ਕੁਝ ਹੋਰ ਹੋ ਜਾਵੇ। ਪਹਿਲੇ ਇਹ ਦਿਲਜੀਤ ਦੋਸਾਂਝ ਦੇ ਖਿਲਾਫ ਇਹਨੇ ਬਿਆਨਬਾਜ਼ੀ ਕੀਤੀ, ਹੁਣ ਸਿੱਧੀ ਪੰਜਾਬੀਆਂ ਦੇ ਖਿਲਾਫ ਆ ਗਈ ਹੈ, ਪੰਜਾਬ ਦੇ ਖਿਲਾਫ ਆ ਗਈ ਹੈ ਜੀ। ਉੱਥੋਂ ਨਸ਼ੇ ਆ ਰਹੇ ਨੇ, ਇੱਥੇ ਇਹ ਹੋ ਜਾਏਗਾ, ਉੱਥੇ ਉਹ ਹੋ ਜਾਏਗਾ, ਇੰਝ ਹੋ ਜਾਏਗਾ, ਉਂਝ ਹੋ ਜਾਏਗਾ। ਜਦ ਕਿ ਪੰਜਾਬ ਦੇ ਨਾਲ ਸੈਂਟਰਲ ਗਵਰਨਮੈਂਟ ਦੀ ਜਿਹੜੀ ਮਤਰੇਈ ਮਾਂ ਵਾਲੀ ਪਾਲਿਸੀ ਹੈ, ਜਿਹੜਾ ਵਿਤਕਰਾ ਹੈ, ਉਹ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਉਹਨੂੰ ਡਰੱਗ ਫ੍ਰੀ ਸਟੇਟ ਨਹੀਂ ਕੀਤਾ ਗਿਆ। ਦੁਨੀਆ ਜਹਾਨ ਦਾ ਕੋਈ ਨਸ਼ਾ ਜਿਹੜਾ ਹੈ ਉੱਥੇ ਆਉਣ ਤੇ ਕੋਈ ਪਾਬੰਦੀ ਨਹੀਂ ਹੈ। ਇਹ ਤੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਚਾਹੀਦਾ ਕਿ ਵੀ ਇੱਥੇ ਹੋ ਕੀ ਰਿਹਾ ਹੈ। ਪੰਜਾਬੀ ਨੌਜਵਾਨ ਗਾੜ ਦਿੱਤੇ ਇਹਨਾਂ ਨਸ਼ਿਆਂ ਨੇ, ਔਰ ਜਾਣ ਕੇ ਲਾਇਆ ਗਿਆ। ਇੱਕ ਖਾਸ ਗਰੁੱਪ ਵੱਲੋਂ, ਖਾਸ ਸੋਚ ਵੱਲੋਂ ਪੰਜਾਬੀਆਂ ਨੂੰ ਔਰ ਪੰਜਾਬ ਨੂੰ ਨਸ਼ੇ ਵਿੱਚ ਡੁਬੋਇਆ ਗਿਆ। ਪੰਜਾਬ ਦੀ ਸਟਰੈਂਥ, ਪਾਵਰ ਘੱਟ ਕਰਨ ਵਾਸਤੇ,
ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਗਿਆ। ਔਰ ਇਸ ਬੀਬੀ ਨੂੰ ਇਹ ਵੀ ਪਤਾ ਹੈ ਕਿ ਇਹਦੀ ਆਪਣੀ ਪਾਰਟੀ ਦੇ ਲੋਕ ਉੱਥੇ ਹਿਮਾਚਲ ਦੇ ਵਿੱਚ ਨਸ਼ੇ ਵੇਚਣ 'ਚ ਇਨਵੋਲਵ ਨੇ, ਪਰ ਉਹਨਾਂ ਦਾ ਨਾਂ ਨਹੀਂ ਲੈ ਗਈ। ਜਿਹਦਾ ਵੱਸ ਨਹੀਂ ਚੱਲਦਾ, ਉਹ ਲਹਿੰਦਾ ਹੋਵੇ ਜਾਂ ਚੜ੍ਹਦਾ ਹੋਵੇ, ਉਹ ਪੰਜਾਬ ਵਾਲੀ ਦੌੜ ਉੱਠਦਾ ਹੈ। ਜੋ ਉਹਦਾ ਗੁੱਸਾ ਕਿਸੇ ਤੇ ਹੁੰਦਾ ਹੈ, ਉਹ ਪੰਜਾਬ ਤੇ ਲਾਉਣਾ ਸ਼ੁਰੂ ਕਰ ਦਿੰਦਾ। ਬਈ ਇਹਨਾਂ ਲੋਕਾਂ ਨੂੰ ਰੋਕਣਾ ਪਏਗਾ। ਕੋਈ ਉੱਥੇ ਹੋਣ ਜਿਨ੍ਹਾਂ ਨੇ ਕੰਗਨਾ ਨੂੰ ਇਹ ਜਵਾਬ ਦਿੱਤਾ ਹੋਵੇ ਕਿ ਵੀ ਬੀਬੀ ਤੂੰ ਕੀ ਬੋਲੀ ਜਾ ਰਹੀ ਹੈ। ਅਗਰ ਤੈਨੂੰ ਹੁਣ ਵੀ ਤੂੰ ਡਰੱਗਿੰਗ ਹੈ, ਤੈਨੂੰ ਨਸ਼ੇ ਨਹੀਂ ਲੱਭ ਰਹੇ, ਜਾਂ ਪਹਿਲੇ ਤੂੰ ਰੋਣਾ ਪਾਇਆ ਹੋਇਆ ਸੀ ਪੈਸਿਆਂ ਦਾ, ਮੇਰੇ ਕੋਲ ਪੈਸੇ ਮੁੱਕ ਗਏ, ਕਰੋੜਾਂ ਰੁਪਈਆ ਤੂੰ ਫਿਲਮਾਂ 'ਚ ਲੈਣ ਵਾਲੀ, ਅੱਜ ਤੇਰੇ ਕੋਲ 1 ਲੱਖ ਰੁਪਈਆ ਨਹੀਂ ਬਿਜਲੀ ਦਾ ਬਿੱਲ ਦੇਣ ਵਾਸਤੇ। ਲਿਹਾਜ਼ਾ ਪੰਜਾਬੀਓ, ਇਹੋ ਜਿਹੇ ਲੋਕਾਂ ਨੂੰ ਜਵਾਬ ਦੇਣਾ ਬਹੁਤ ਜ਼ਰੂਰੀ ਹੈ, ਜਿਹੜੇ ਮੂੰਹ ਚੁੱਕ ਕੇ ਜਦੋਂ ਮਰਜ਼ੀ ਜੋ ਮਰਜ਼ੀ ਪੰਜਾਬ ਦੇ ਖਿਲਾਫ ਸਟੇਟਮੈਂਟ ਦੇਣਾ ਸ਼ੁਰੂ ਕਰ ਦਿੰਦੇ ਨੇ। ਧੰਨਵਾਦ।